ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਸਤੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯੋਹੰਨਾ। ਕੀ ਮੈਂ ਤੈਨੂੰ ਆਖਿਆ ਨਹੀਂ ਸੀ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ? ਮਸੀਹ ਯਸੂ। ਜਵਾਬੀ ਪੜ੍ਹਾਈ। ਸਲਾਤੀਨ, ਰੋਮੀਓ, ਸਫਨੀਆ। ਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਵੇਖਿਆ ਭਈ ਇੱਕ ਲਸ਼ਕਰ ਘੋੜਿਆਂ ਤੇ ਰੱਥਾਂ ਸਮੇਤ ਸ਼ਹਿਰ ਦੇ ਆਲੇ ਦੁਆਲੇ ਨੇ, ਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂਕਿ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਤੇ ਉਹਨੇ ਨਜ਼ਰ ਕੀਤੀ ਤੇ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਇੱਕ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਏ। ਇਸ ਲਈ ਵੀ ਉਹਦੇ ਵਿੱਚ ਰੱਬ ਦੀ ਰਾਸਤਬਾਜ਼ੀ ਈਮਾਨ ਨਾਲ ਤੇ ਈਮਾਨ ਲਈ ਜ਼ਾਹਰ ਹੁੰਦੀ ਏ, ਕਿਉਂਕਿ ਜੋ ਕੁਝ ਰੱਬ ਦੇ ਬਾਰੇ ਪਤਾ ਹੋ ਸਕਦਾ ਏ ਉਹ ਉਹਨਾਂ ਦੇ ਬਾਤਨ ਵਿੱਚ ਜ਼ਾਹਰ ਏ, ਕਿਉਂਕਿ ਉਹਦੀਆਂ ਨਾ ਵੇਖੀਆਂ ਹੋਈਆਂ ਸਿਫਤਾਂ ਯਾਨੀ ਉਹਦੀ ਹਮੇਸ਼ਾ ਦੀ ਕੁਦਰਤ ਤੇ ਅਲੂਹੀਅਤ ਜੱਗ ਦੀ ਪੈਦਾਇਸ਼ ਦੇ ਵੇਲੇ ਤੋਂ ਬਣੀਆਂ ਹੋਈਆਂ ਸ਼ੈਵਾਂ ਦੇ ਰਾਹੀਂ ਪਤਾ ਹੋ ਕੇ ਸਾਫ਼ ਵਿਖਾਲੀ ਦਿੰਦੀਆਂ ਨੇ। ਰੱਬ ਇਸਰਾਈਲ ਦਾ ਬਾਦਸ਼ਾਹ ਤੇਰੇ ਅੰਦਰ ਏ, ਤੂੰ ਫਿਰ ਮੁਸੀਬਤ ਨੂੰ ਨਾ ਵੇਖੇਂਗੀ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੂੰ ਧੰਨ ਏ, ਮੈਨੂੰ ਆਪਣੇ ਆਇਨ ਸਿਖਾ, ਮੇਰੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਮੈਂ ਤੇਰੀ ਸ਼ਰੀਅਤ ਦੇ ਅਜੀਬ ਕੰਮ ਵੇਖਾਂ। ਯਸਾਇਆ। ਉੱਠ, ਮੁਨੱਵਰ ਹੋ, ਕਿਉਂਕਿ ਤੇਰੀ ਲੋਅ ਆ ਗਈ ਏ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂਕਿ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੇ ਤਲੂ ਦੀ ਲੋਅ ਵਿੱਚ ਚੱਲਣਗੇ। ਆਪਣੀਆਂ ਅੱਖੀਆਂ ਚੁੱਕ ਕੇ ਚਾਰੋਂ ਪਾਸੇ ਵੇਖ, ਫਿਰ ਤੇਰੇ ਮੁਲਕ ਵਿੱਚ ਜ਼ੁਲਮ ਦਾ ਜ਼ਿਕਰ ਨਾ ਹੋਵੇਗਾ ਤੇ ਨਾ ਤੇਰੀਆਂ ਹੱਦਾਂ ਦੇ ਅੰਦਰ ਖਰਾਬੀ ਜਾਂ ਬਰਬਾਦੀ ਦਾ, ਬਲਕਿ ਤੂੰ ਆਪਣੀਆਂ ਕੰਧਾਂ ਦਾ ਨਾਂ ਮੁਕਤੀ ਤੇ ਆਪਣੇ ਫਾਟਕਾਂ ਦਾ ਨਾਂ ਹਮਦ ਰੱਖੇਂਗੀ। ਫਿਰ ਤੇਰੀ ਲੋਅ ਨਾ ਦਿਨ ਨੂੰ ਸੂਰਜ ਨਾਲ ਹੋਵੇਗੀ ਨਾ ਚਾਨਣ ਦੇ ਚਮਕਣ ਨਾਲ, ਬਲਕਿ ਖੁਦਾਵੰਦ ਤੇਰਾ ਅਬਦੀ ਨੂਰ ਤੇ ਤੇਰਾ ਰੱਬ ਤੇਰਾ ਜਲਾਲ ਹੋਵੇਗਾ। ਤੇਰਾ ਸੂਰਜ ਫਿਰ ਕਦੀ ਨਾ ਢਲੇਗਾ ਤੇ ਤੇਰੇ ਚਾਨਣ ਨੂੰ ਜ਼ਵਾਲ ਨਾ ਹੋਵੇਗਾ, ਕਿਉਂਕਿ ਤੇਰਾ ਖੁਦਾਵੰਦ ਤੇਰੀ ਹਮੇਸ਼ਾ ਦੀ ਲੋਅ ਹੋਵੇਗਾ ਤੇ ਤੇਰੇ ਵੈਨ ਦੇ ਦਿਹਾੜੇ ਮੁੱਕ ਜਾਣਗੇ। ਕਰੰਥੀਓ। ਇਸ ਲਈ ਜਦ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਵੀ ਸਾਨੂੰ ਇਹ ਸੇਵਾ ਮਿਲੀ ਤੇ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਅਸੀਂ ਸ਼ਰਮ ਦੀਆਂ ਲੁਕੀਆਂ ਹੋਈਆਂ ਗੱਲਾਂ ਨੂੰ ਤਰਕ ਕਰ ਦਿੱਤਾ ਤੇ ਮਕਾਰੀ ਵਾਲੀ ਚਾਲ ਨਹੀਂ ਚੱਲਦੇ, ਨਾ ਰੱਬ ਦੇ ਕਲਾਮ ਵਿੱਚ ਮਿਲਾਵਟ ਕਰਦੇ ਹਾਂ, ਬਲਕਿ ਸੱਚ ਜ਼ਾਹਰ ਕਰਕੇ ਰੱਬ ਦੇ ਆਮਣੇ ਸਾਹਮਣੇ ਹਰ ਬੰਦੇ ਦੇ ਦਿਲ ਵਿੱਚ ਆਪਣੀ ਨੇਕੀ ਬਿਠਾਉਂਦੇ ਹਾਂ। ਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਏ ਤੇ ਹਲਾਕ ਹੋਣ ਵਾਲਿਆਂ ਲਈ ਪਿਆ ਏ, ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਸਿਆਣਾਂ ਨੂੰ ਇਸ ਜਹਾਨ ਦੇ ਰੱਬ ਨੇ ਅੰਨਾ ਕਰ ਦਿੱਤਾ ਏ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਉੱਤੇ ਹੈ ਉਹਦੇ ਜਲਾਲ ਦੀ ਖੁਸ਼ਖਬਰੀ ਦੀ ਲੋਅ ਉਹਨਾਂ ਉੱਤੇ ਨਾ ਪਵੇ। ਇਸ ਲਈ ਵੀ ਰੱਬ ਹੀ ਏ ਜਿਹਨੇ ਆਖਿਆ ਵੀ ਹਨੇਰੇ ਵਿੱਚੋਂ ਲੋ ਚਮਕੇ ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋਅ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਅਸੀਂ ਸਾਰੇ ਪਾਸਿਓਂ ਮੁਸੀਬਤ ਤੇ ਸਹਿੰਦੇ ਹਾਂ ਪਰ ਲਾਚਾਰ ਨਹੀਂ ਹੁੰਦੇ, ਹੈਰਾਨ ਤੇ ਹੁੰਦੇ ਹਾਂ ਪਰ ਨਾ ਉਮੀਦ ਨਹੀਂ ਹੁੰਦੇ, ਸਤਾਏ ਤੇ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਸੁੱਟੇ ਤੇ ਜਾਂਦੇ ਹਾਂ ਪਰ ਮਰਦੇ ਨਹੀਂ। ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਭਾਵੇਂ ਸਾਡੀ ਜ਼ਾਹਰੀ ਇਨਸਾਨੀਅਤ ਜ਼ਾਇਲ ਹੁੰਦੀ ਜਾਂਦੀ ਏ, ਫਿਰ ਵੀ ਸਾਡੀ ਬਤਨੀ ਇਨਸਾਨੀਅਤ ਰੋਜ਼-ਰੋਜ਼ ਨਵੀਂ ਹੁੰਦੀ ਜਾਂਦੀ ਏ, ਕਿਉਂਕਿ ਸਾਡੀ ਘੜੀ ਪਲ ਦੀ ਹਲਕੀ ਜਿਹੀ ਮੁਸੀਬਤ
ਸਾਡੇ ਲਈ ਬਹੁਤ ਭਾਰਾ ਤੇ ਹਮੇਸ਼ਾ ਦਾ ਜਲਾਲ ਪੈਦਾ ਕਰਦੀ ਜਾਂਦੀ ਏ। ਜੇ ਇਸ ਹਾਲ ਵਿੱਚ ਪਈ ਅਸੀਂ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ, ਕਿਉਂ ਜੇ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਹਾੜੇ ਦੀਆਂ ਨੇ ਪਰ ਨਾ ਵੇਖੀਆਂ ਸ਼ੈਵਾਂ ਹਮੇਸ਼ਾ ਦੀਆਂ ਨੇ। ਯੂਹੰਨਾ। ਇਸ ਲਈ ਉਹ ਫਿਰ ਕਾਨਾ ਗਲੀਲ ਵਿੱਚ ਆਇਆ ਜਿੱਥੇ ਉਹਨੇ ਪਾਣੀ ਨੂੰ ਮੈਅ ਬਣਾਇਆ ਸੀ, ਤੇ ਬਾਦਸ਼ਾਹ ਦਾ ਇੱਕ ਮੁਲਾਜ਼ਮ ਸੀ ਜਿਹਦਾ ਪੁੱਤਰ ਕਫਰਨਹੂਮ ਵਿੱਚ ਬਿਮਾਰ ਸੀ। ਉਹ ਇਹ ਸੁਣ ਕੇ ਭਈ ਯਿਸੂ ਯਹੂਦੀਆ ਵਿੱਚ ਆ ਗਿਆ ਏ, ਉਹਦੇ ਕੋਲ ਗਿਆ ਤੇ ਉਹਦੇ ਅੱਗੇ ਮਿੰਨਤ ਕਰਨ ਲੱਗਿਆ ਭਈ ਚੱਲ ਕੇ ਮੇਰੇ ਪੁੱਤਰ ਨੂੰ ਸ਼ਿਫਾ ਦੇ, ਕਿਉਂ ਜੇ ਉਹ ਮਰਨ ਵਾਲਾ ਸੀ। ਯਿਸੂ ਨੇ ਉਹਨੂੰ ਆਖਿਆ, ਜਦ ਤੀਕਰ ਤੁਸੀਂ ਨਿਸ਼ਾਨ ਤੇ ਅਜੀਬ ਕੰਮ ਨਾ ਵੇਖ ਲਓ, ਈਮਾਨ ਨਾ ਲਿਆਓਗੇ। ਬਾਦਸ਼ਾਹ ਦੇ ਮੁਲਾਜ਼ਮ ਨੇ ਉਹਨੂੰ ਆਖਿਆ, ਐ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਏ। ਉਸ ਬੰਦੇ ਨੇ ਉਸ ਗੱਲ ਦਾ ਯਕੀਨ ਕੀਤਾ ਜਿਹੜੀ ਯਿਸੂ ਨੇ ਉਹਨੂੰ ਆਖੀ ਤੇ ਟੁਰ ਗਿਆ। ਉਹ ਰਾਹ ਵਿੱਚ ਹੀ ਸੀ ਭਈ ਉਹਦੇ ਨੌਕਰ ਉਹਨੂੰ ਮਿਲੇ ਤੇ ਆਖਣ ਲੱਗੇ ਵੀ ਤੇਰਾ ਪੁੱਤਰ ਜਿਉਂਦਾ ਏ। ਉਹਨੇ ਉਹਨਾਂ ਨੂੰ ਪੁੱਛਿਆ ਭਈ ਉਹਨੂੰ ਕਿਸ ਵੇਲੇ ਤੋਂ ਆਰਾਮ ਹੋਣ ਲੱਗਿਆ ਸੀ। ਉਹਨਾਂ ਨੇ ਉਹਨੂੰ ਆਖਿਆ ਵੀ ਕੱਲ 7ਵੀਂ ਘੜੀ ਵਿੱਚ ਉਹਦੀ ਤਾਪ ਉਤਰ ਗਈ ਸੀ। ਐਸਾ ਹੀ ਪਿਓ ਨੂੰ ਪਤਾ ਚੱਲ ਗਿਆ ਵੀ ਇਹ ਉਹੀ ਵੇਲਾ ਸੀ ਜਦ ਯਿਸੂ ਨੇ ਉਹਨੂੰ ਆਖਿਆ ਸੀ ਵੀ ਤੇਰਾ ਪੁੱਤਰ ਜਿਉਂਦਾ ਏ, ਤੇ ਉਹ ਆਪ ਤੇ ਉਹਦਾ ਸਾਰਾ ਖਾਨਵਾਦਾ ਈਮਾਨ ਲਿਆਇਆ। ਯੂਹੰਨਾ। ਸੁਬਹ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਿਸੂ ਨੇ ਫਿਰ ਉਹਨਾਂ ਨੂੰ ਬੁਲਾ ਕੇ ਆਖਿਆ, ਜਗ ਦੀ ਲੋ ਮੈਂ ਆ, ਜਿਹੜਾ ਮੇਰੇ ਮਗਰ ਟੁਰੇਗਾ ਹਨੇਰੇ ਵਿੱਚ ਨਾ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ, ਤੇ ਸੱਚਾਈ ਨਾਲ ਵਾਕਫ ਹੋਵੇਗਾ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਯੂਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ ਵੀ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਵੀ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕ ਕੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖਾਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ, ਜਿਹਦਾ ਤਰਜਮਾ ਕੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਯਿਸੂ ਨੇ ਆਖਿਆ, ਮੈਂ ਜੱਗ ਵਿੱਚ ਅਦਾਲਤ ਲਈ ਆਇਆ ਵਾਂ ਤਾਂ ਜੋ ਜਿਹੜੇ ਨਹੀਂ ਵੇਖਦੇ ਉਹ ਵੇਖਣ ਤੇ ਜਿਹੜੇ ਵੇਖਦੇ ਨੇ ਉਹ ਅੰਨੇ ਹੋ ਜਾਣ। ਜਿਹੜੇ ਫਰੀਸੀ ਉਹਦੇ ਨਾਲ ਸੀ ਉਹਨਾਂ ਨੇ ਇਹ ਗੱਲਾਂ ਸੁਣ ਕੇ ਆਖਿਆ ਕਿ ਅਸੀਂ ਵੀ ਅੰਨੇ ਆ। ਯਿਸੂ ਨੇ ਉਹਨਾਂ ਨੂੰ ਆਖਿਆ ਵੀ ਜੇ ਤੁਸੀਂ ਅੰਨੇ ਹੁੰਦੇ ਤੇ ਪਾਪੀ ਠਹਿਰਦੇ, ਪਰ ਹੁਣ ਆਖਦੇ ਹੋ ਵੀ ਅਸੀਂ ਵੇਖਦੇ ਹਾਂ, ਇਸ ਲਈ ਤੁਹਾਡਾ ਪਾਪ ਕਾਇਮ ਰਹਿੰਦਾ ਹੈ। ਗ੍ਰੰਥੀਓ, ਤੁਹਾਡਾ ਈਮਾਨ ਇਨਸਾਨ ਦੀ ਹਕਮਤ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਬਲਕਿ ਜਿਵੇਂ ਲਿਖਿਆ ਹੈ ਉਂਝ ਹੀ ਹੋਇਆ ਵੀ ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਪਾਰੋਂ ਜ਼ਾਹਿਰ ਕੀਤਾ। ਬਲਕਿ ਅਸੀਂ ਨਾ ਜੱਗ ਦਾ ਰੂਹ ਬਲਕਿ ਉਹ ਰੂਹ ਪਾਇਆ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਅਨਾਇਤ ਕੀਤੀਆਂ ਨੇ। ਕੁਲਸੀਓ, ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ, ਕਿਉਂ ਜੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ ਨੇ, ਅਸਮਾਨ ਦੀਆਂ ਹੋਣ ਜਾਂ ਧਰਤੀ ਦੀਆਂ, ਵੇਖੀਆਂ ਹੋਣ ਜਾਂ ਨਾ ਵੇਖੀਆਂ ਹੋਣ, ਤਖਤ ਹੋਣ ਜਾਂ ਰਿਆਸਤਾਂ, ਹਕੂਮਤਾਂ ਹੋਣ ਜਾਂ ਇਖਤਿਆਰ, ਸਾਰੀਆਂ ਸ਼ੈਵਾਂ ਉਹਦੇ ਹੀ ਰਾਹੀਂ ਤੇ ਉਹਦੇ ਲਈ ਹੀ ਪੈਦਾ ਹੋਈਆਂ ਨੇ। ਤੇ ਹੁਣ ਤੁਹਾਡਾ ਵੀ, ਜਿਹੜੇ ਪਹਿਲਾਂ ਖਾਰਜ ਤੇ ਭੈੜੇ ਕੰਮਾਂ ਦੇ ਪਾਰੋਂ ਦਿਲੋਂ ਵੈਰੀ ਸੀ, ਮੇਲ ਕਰ ਲਿਆ, ਯਾਨੀ ਉਸ ਭੇਤ ਦੀ ਜਿਹੜਾ ਸਾਰੇ ਜ਼ਮਾਨਿਆਂ ਤੇ ਪੀੜ੍ਹੀਆਂ ਤੋਂ ਪੋਸ਼ੀਦਾ ਰਿਹਾ, ਪਰ ਹੁਣ ਉਹਦੇ ਉਹਨਾਂ ਮੁਕੱਦਸਾਂ ਉੱਤੇ ਜ਼ਾਹਿਰ ਹੋਇਆ ਜਿਨ੍ਹਾਂ ਉੱਤੇ ਰੱਬ ਨੇ ਜ਼ਾਹਿਰ ਕਰਨਾ ਚਾਹਿਆ ਵੀ ਗੈਰ ਕੌਮਾਂ ਵਿੱਚ ਉਹਦੇ ਭੇਦ ਦੇ ਜਲਾਲ ਦੀ ਦੌਲਤ ਕੀ ਕੁਝ ਏ, ਤੇ ਉਹ ਇਹ ਹੈ ਵੀ ਮਸੀਹ ਜਿਹੜਾ ਜਲਾਲ ਦੀ ਆਸ ਏ ਤੁਹਾਡੇ ਵਿੱਚ ਵਸਦਾ ਹੈ। ਹੁਣ ਮੈਂ ਮੀਰ ਵਿਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ।
ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਆਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਹੈ ਚੰਗਾ ਬਣਾਉਂਦਾ ਹੈ, ਤੇ ਜੋ ਕੁਝ ਬਣਿਆ ਹੈ ਉਹਨੇ ਹੀ ਬਣਾਇਆ ਹੈ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਆਹੰਗੀ ਏ, ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ, ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਜਿਹਦੇ ਕੋਲ ਨੇਕੀ ਦਾ ਅਸਲੀ ਖਿਆਲ ਹੈ, ਉਹ ਬੁਰਾਈ ਦਾ ਸਾਰਾ ਫਹਿਮ ਗਵਾ ਦਿੰਦਾ ਹੈ, ਤੇ ਐਸ ਪਰ ਉਹ ਰੂਹ ਦੀਆਂ ਨਾ ਮਰਨ ਵਾਲੀਆਂ ਅਸਲੀਅਤਾਂ ਵਿੱਚ ਰਹਿਨੁਮਾਈ ਪਾਉਂਦਾ ਹੈ। ਅਜਿਹਾ ਬੰਦਾ ਹਯਾਤੀ ਵਿੱਚ ਕਾਇਮ ਹੁੰਦਾ ਹੈ। ਅਜਿਹੀ ਹਯਾਤੀ ਜਿਹੜੀ ਹਯਾਤੀ ਨੂੰ ਸਹਾਰਾ ਨਾ ਦੇਣ ਦੇ ਕਾਬਲ ਬਦਨ ਤੋਂ ਨਹੀਂ, ਬਲਕਿ ਉਹ ਸੱਚਾਈ ਤੋਂ ਹਾਸਲ ਕੀਤੀ ਗਈ ਹੋਵੇ ਜਿਹੜੀ ਆਪਣੇ ਲਾਫਾਨੀ ਖਿਆਲ ਨੂੰ ਜ਼ਾਹਿਰ ਕਰਦੀ ਹੋਵੇ। ਯਿਸੂ ਨੇ ਹਸਤੀ ਦਾ ਅਸਲੀ ਤਸਵਰ ਪੇਸ਼ ਕੀਤਾ, ਜਿਹਦਾ ਨਤੀਜਾ ਇਨਸਾਨਾਂ ਲਈ ਲਾਮਹਿਦੂਦ ਬਰਕਤਾਂ ਦੀ ਸ਼ਕਲ ਵਿੱਚ ਨਿਕਲਿਆ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਾਸਦ ਦੀ ਕਸਰਤ, ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਨੂੰ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਬਿਮਾਰੀ, ਪਾਪ ਤੇ ਮੌਤ ਇਨਸਾਨੀ ਨਤੀਜਿਆਂ ਦੀਆਂ ਵਹਿਮ ਵਾਲੀਆਂ ਅਸਲੀਅਤਾਂ ਨੇ। ਹਯਾਤੀ ਸੱਚਾਈ ਤੇ ਪਿਆਰ ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੇ। ਉਹਨਾਂ ਦੀ ਸ਼ੁਰੂਆਤ ਈਮਾਨ ਵਿੱਚ ਹੁੰਦੀ ਏ, ਤੇ ਇਹ ਰੂਹਾਨੀ ਸਮਝ ਵਿੱਚ ਪੂਰੇ ਮਦਾਰ ਦੇ ਨਾਲ ਚਮਕਦੇ ਨੇ। ਜਿਵੇਂ ਬੱਦਲ ਸੂਰਜ ਨੂੰ ਲੁਕੋ ਲੈਂਦਾ ਏ, ਪਰ ਉਹਨੂੰ ਬੁਝਾ ਨਹੀਂ ਸਕਦਾ, ਉਂਝ ਹੀ ਝੂਠਾ ਅਕੀਦਾ ਆਰਜ਼ੀ ਤੌਰ ਤੇ ਨਾ ਬਦਲਣ ਵਾਲੀ ਹਮਆਹੰਗੀ ਦੀ ਆਵਾਜ਼ ਨੂੰ ਚੁੱਪ ਕਰਾ ਦਿੰਦਾ ਏ, ਪਰ ਝੂਠਾ ਅਕੀਦਾ ਈਮਾਨ, ਆਸ ਤੇ ਫਲਾਂ ਨਾਲ ਲੱਦੀ ਹੋਈ ਸਾਇੰਸ ਨੂੰ ਤਬਾਹ ਨਹੀਂ ਕਰ ਸਕਦਾ। ਜਿਹਦੀ ਇਸਤਲਾਹ ਮਾਦੀ ਫਹਿਮ ਏ, ਉਹ ਸ਼ੈਵਾਂ ਦੇ ਬਸ ਫਾਨੀ ਆਰਜ਼ੀ ਫਹਿਮ ਦੀ ਰਿਪੋਰਟ ਕਰ ਸਕਦਾ ਏ, ਜਦਕਿ ਰੂਹਾਨੀ ਫਹਿਮ ਬਸ ਸੱਚਾਈ ਦੀ ਗਵਾਹੀ ਦੇ ਸਕਦਾ ਏ। ਮਾਦੀ ਫਹਿਮ ਲਈ ਗੈਰ ਅਸਲੀ ਤਦ ਤੀਕਰ ਅਸਲੀ ਰਹਿੰਦਾ ਏ, ਜਦ ਤੀਕਰ ਭਈ ਕ੍ਰਿਸਚਨ ਸਾਇੰਸ ਦੇ ਰਾਹੀਂ ਇਸ ਫਹਿਮ ਨੂੰ ਠੀਕ ਨਹੀਂ ਕੀਤਾ ਜਾਂਦਾ। ਮਾਦੀ ਫਹਿਮ ਦੀ ਮੁਖਾਲਫਤ ਕਰਦਿਆਂ ਹੋਏ ਰੂਹਾਨੀ ਫਹਿਮ ਵਿੱਚ ਇਲਹਾਮ, ਆਸ, ਈਮਾਨ, ਸਮਝ, ਸੂਦਮੰਦੀ, ਅਸਲੀਅਤ ਸ਼ਾਮਲ ਹੁੰਦੇ ਨੇ। ਅਸਲੀਅਤ ਰੂਹਾਨੀ, ਹਮਆਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਹਸਤੀ ਦੀਆਂ ਹਕੀਕਤਾਂ, ਇਹਦੇ ਆਮ ਕੰਮ ਤੇ ਸਾਰੀਆਂ ਸ਼ੈਵਾਂ ਦੀ ਸ਼ੁਰੂਆਤ ਮਾਦੀ ਫਹਿਮ ਲਈ ਨਾ ਵੇਖੇ ਹੋਏ ਨੇ, ਜਦ ਤੀਕਰ ਮਾਦੀ ਫਹਿਮ ਦੀਆਂ ਗੈਰ ਅਸਲੀ ਤੇ ਤਕਲੀਦੀ ਹਰਕਤਾਂ, ਜਿਹੜੀਆਂ ਲਾਫਾਨੀ ਜ਼ਾਬਤਾਕਾਰ ਤੇ ਅਮਲ ਨੂੰ ਪੁੱਠਾ ਕਰ ਦੇਣ, ਅਸਲੀ ਸ਼ਕਲ ਵਿੱਚ ਆ ਜਾਂਦੀਆਂ ਨੇ। ਜਿਹੜਾ ਵੀ ਇਸ ਅਸਲੀਅਤ ਦੀ ਇਸ ਮਾਦੀ ਫਰਜ਼ੀ ਸਿਆਣ ਦੀ ਮੁਖਾਲਫਤ ਕਰਦਾ ਏ, ਉਹਨੂੰ ਫਰੇਬੀ ਆਖਿਆ ਜਾਂਦਾ ਏ ਜਾਂ ਫਰੇਬ ਖਾਣ ਵਾਲਾ ਆਖਿਆ ਜਾਂਦਾ ਏ। ਜੇ ਉਸਤਾਦ ਨੇ ਤਾਲਬ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ, ਤੇ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਮਾਦਤ ਦੀ ਗ੍ਰਿਫਤ ਵਿੱਚ ਰੂਹ ਨੂੰ ਜਕੜ ਕੇ ਰੱਖਣ ਦਾ ਅਜ਼ਮ ਸੱਚਾਈ ਤੇ ਮੁਹੱਬਤ ਨੂੰ ਅਜ਼ੀਅਤ ਦੇਣ ਵਾਲਾ ਏ। ਮਾਦੀ ਫਹਿਮ ਰੂਹ ਰੱਬ ਨੂੰ ਸਮਝਣ ਵਿੱਚ ਬਸ਼ਰ ਦੀ ਕਦੀ ਮਦਦ ਨਹੀਂ ਕਰਦਾ। ਬਸ ਰੂਹਾਨੀ ਫਹਿਮ ਦੇ ਰਾਹੀਂ ਇਨਸਾਨ ਖੁਦਾਈ ਨੂੰ ਸਮਝ ਸਕਦਾ ਏ ਤੇ ਉਹਦੇ ਨਾਲ ਪਿਆਰ ਕਰਦਾ ਏ। ਸਿਆਣ ਦੀ ਸਾਇੰਸ ਦੇ ਬਾਰੇ ਮਾਦੀ ਹਿੱਸਾਂ ਦੇ ਬਹੁਤ ਸਾਰੇ ਤਜ਼ਾਦ ਉਸ ਨਾ ਵੇਖੀ ਹੋਈ ਸੱਚਾਈ ਨੂੰ ਨਹੀਂ ਬਦਲਦੇ, ਜਿਹੜੀ ਹਮੇਸ਼ਾ ਲਈ ਬਰਕਰਾਰ ਰਹਿੰਦੀ ਏ। ਬਸੀਰਤ, ਸਮਾਤ, ਸਾਰੇ ਰੂਹਾਨੀ ਅਹਿਸਾਸ ਅਬਦੀ ਨੇ, ਇਹ ਮੁੱਕ ਨਹੀਂ ਸਕਦੇ। ਇਹਨਾਂ ਦੀ ਹਕੀਕਤ ਤੇ ਲਾਫਾਨੀਅਤ ਰੂਹ ਤੇ ਸਿਆਣ ਵਿੱਚ ਨੇ, ਨਾ ਕਿ ਮਾਦੇ ਵਿੱਚ ਨੇ। ਇਸੇ ਤਰ੍ਹਾਂ ਉਹਨਾਂ ਦੀ ਮਜ਼ਬੂਤੀ ਵੀ। ਪੌਲੁਸ ਆਖਦਾ ਹੈ, ਕਿਉਂ ਜੇ ਉਹਦੀਆਂ ਨਾ ਵੇਖੀਆਂ ਹੋਈਆਂ ਸਿਫਤਾਂ ਜੱਗ ਦੀ ਪੈਦਾਇਸ਼ ਦੇ ਵੇਲੇ ਤੋਂ ਬਣੀਆਂ ਹੋਈਆਂ ਛਾਵਾਂ ਦੇ ਰਾਹੀਂ ਪਤਾ ਹੋ ਕੇ ਸਾਫ਼ ਵਿਖਾਈ ਦਿੰਦੀਆਂ ਨੇ। ਰੋਮੀਓ 1:20। ਮਸੀਹੀ ਸਾਇੰਸ ਵਿੱਚ ਜਦੋਂ ਰੂਹ ਦਾ ਕਮਾਲ ਜ਼ਾਹਿਰ ਹੁੰਦਾ ਹੈ ਤੇ ਮਾਦੇ ਦੇ ਅਦਮ ਦੀ ਪਛਾਣ ਹੁੰਦੀ ਏ। ਜਿੱਥੇ ਰੱਬ ਦਾ ਰੂਹ ਏ,
ਤੇ ਅਜਿਹੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਬਰਿਆਈ ਅਦਮ ਬਣ ਜਾਂਦੀ ਹੈ, ਯਾਨੀ ਰੂਹ ਦਾ ਉਲਟ। ਜੇ ਰੂਹਾਨੀ ਅਕਾਸੀ ਨਹੀਂ ਹੈ ਤੇ ਖਲਾ ਦਾ ਹਨੇਰਾ ਬਾਕੀ ਰਹਿ ਜਾਂਦਾ ਹੈ ਤੇ ਅਸਮਾਨੀ ਰੰਗਾਂ ਦਾ ਕੋਈ ਨਿਸ਼ਾਨ ਨਹੀਂ ਮਿਲ ਸਕਦਾ। ਮੁਕਾਸ਼ਫਾ 21 ਬਾਬ 1 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਮੈਂ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਇਨਕਸ਼ਾਫ ਕਰਨ ਵਾਲਾ ਸਾਡੀ ਵਜੂਦੀਅਤ ਦੀ ਥਾਂ ਉੱਤੇ ਸੀ, ਜਦ ਕਿ ਉਹ ਵੇਖਦਿਆਂ ਹੋਏ ਜੋ ਅੱਖ ਨਹੀਂ ਵੇਖ ਸਕਦੀ, ਜਿਹੜਾ ਗੈਰ ਇਲਹਾਮੀ ਸੋਚ ਲਈ ਗੈਰ ਹਾਜ਼ਰ ਹੈ। ਪਾਕ ਲਿਖਾਈ ਦੀ ਇਹ ਗਵਾਹੀ ਸਾਇੰਸ ਦੀ ਇਸ ਅਸਲੀਅਤ ਨੂੰ ਕਾਇਮ ਰੱਖਦੀ ਏ ਭਈ ਅਸਮਾਨ ਤੇ ਧਰਤੀ ਇੱਕ ਇਨਸਾਨੀ ਸਮਝ, ਯਾਨੀ ਉਹ ਸਮਝ ਜਿਹੜੀ ਰੱਬ ਦਿੰਦਾ ਏ, ਉਹਦੇ ਲਈ ਰੂਹਾਨੀ ਏ, ਜਦਕਿ ਦੂਜੀ ਸਮਝ ਗੈਰ ਰੋਸ਼ਨ ਇਨਸਾਨ ਦੀ ਸਿਆਣ ਲਈ ਬਸੀਰਤ ਮਾਦੀ ਏ। ਬੇਸ਼ੱਕ ਇਹ ਜ਼ਾਹਿਰ ਕਰਦਾ ਏ ਭਈ ਜਿਵੇਂ ਇਨਸਾਨੀ ਸਿਆਣ ਮਾਦੇ ਤੇ ਰੂਹ ਦੀ ਇਸਲਾਹ ਦਿੰਦੀ ਏ ਤੇ ਉਹ ਸਮਝ ਦੇ ਮਰਹਲਿਆਂ ਤੇ ਹਾਲਤਾਂ ਵਿੱਚ ਇਸ਼ਾਰਾ ਕਰਦੀ ਏ। ਇਸ ਸਾਇੰਸੀ ਸਮਝ ਦੇ ਨਾਲ ਇੱਕ ਹੋਰ ਮੁਕਾਸ਼ਫਾ ਸੀ, ਇੱਥੇ ਤੀਕਰ ਪਈ ਅਸਮਾਨ ਵੱਲੋਂ ਐਲਾਨ, ਉੱਚੀ ਹਮਾਂਗੀ ਭਈ ਰੱਬ, ਹਮਾਂਗੀ ਦਾ ਇਲਾਹੀ ਅਸੂਲ ਹਮੇਸ਼ਾ ਇਨਸਾਨ ਦੇ ਨਾਲ ਏ ਤੇ ਉਹ ਉਹਦੇ ਲੋਕ ਨੇ। ਇਸ ਲਈ ਇਨਸਾਨ ਨੂੰ ਹੋਰ ਰਹਿਮ ਦੇ ਕਾਬਲ ਪਾਪੀ ਨਹੀਂ ਸਮਝਿਆ ਗਿਆ, ਬਲਕਿ ਰੱਬ ਦਾ ਬਰਕਤ ਵਾਲਾ ਪੁੱਤਰ ਸਮਝਿਆ ਗਿਆ। ਕਿਉਂ ਜੇ ਅਸਮਾਨ ਤੇ ਧਰਤੀ ਦੇ ਬਾਰੇ ਮੁਕੱਦਸ ਯੂਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ, ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਾਰੋਂ ਉਹ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਤੇ ਅਸਲੀਅਤ ਦੀ ਸਮਝ ਸ਼ਾਮਲ ਹੈ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਭਈ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ ਇਨਸਾਨ ਲਈ ਮੁਮਕਿਨ ਹੈ ਤੇ ਮੁਮਕਿਨ ਰਹੀ ਸੀ ਭਈ ਅਸੀਂ ਮੌਤ, ਦੁੱਖ ਤੇ ਦਰਦ ਦੇ ਆਰਾਮ ਨਾਲ ਇੱਥੇ ਤੇ ਹੁਣੇ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਠਾਸ ਹੈ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਆਓ ਅਸਲੀ ਤੇ ਅਬਦੀ ਦੇ ਬਾਰੇ ਸਿੱਖੀਏ ਤੇ ਰੂਹ ਦੀ ਸਲਤਨਤ, ਅਸਮਾਨ ਦੀ ਬਾਦਸ਼ਾਹੀ, ਆਲਮਗੀਰ ਹਮਾਂਗੀ ਦੀ ਬਾਦਸ਼ਾਹੀ ਤੇ ਹੁਕਮਰਾਨੀ ਲਈ ਤਿਆਰੀ ਕਰੀਏ, ਜਿਹੜੀ ਕਦੀ ਗਵਾਚ ਨਹੀਂ ਸਕਦੀ ਤੇ ਨਾ ਹਮੇਸ਼ਾ ਲਈ ਨਾ ਵੇਖੀ ਹੋਈ ਰਹਿ ਸਕਦੀ ਏ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।